पंजाबी रेडियो यूएसए ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਅਸੀਂ ਖੜੇ ਹਾਂ ਗੁਰਦੁਆਰਾ ਸਟਾਕਟਨ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੀਰਤਨ ਜਿਹੜੇ ਆ ਉਹ ਕੱਢੇ ਜਾਣੇ ਆ। ਉਹਨਾਂ ਦੀ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ। ਪਰ ਇਹ ਗੁਰਦੁਆਰਾ ਸਾਹਿਬ 115 ਸਾਲ ਪੁਰਾਣਾ ਹੈ ਤੇ ਇਸ ਗੁਰੂ ਘਰ ਦੇ ਵਿੱਚੋਂ ਜਾਂ ਇਸ ਗੁਰੂ ਘਰ ਦੇ ਨਾਲ ਸੰਬੰਧਿਤ, ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਲੋਕਾਂ ਨੇ ਜੰਗੇ ਆਜ਼ਾਦੀ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ, ਇਸ ਗੁਰਦੁਆਰਾ ਸਾਹਿਬ ਦੇ ਨਾਲ ਗਦਰ ਲਹਿਰ ਦਾ ਬਹੁਤ ਵੱਡਾ ਸੰਬੰਧ ਆ। ਤੇ ਨਾਲ ਉਸ ਤੋਂ ਬਾਅਦ ਜਿੰਨੇ ਵੀ ਮੋਰਚੇ ਵੱਡੇ ਲੱਗੇ ਉਹਨਾਂ ਦੇ ਵਿੱਚ ਸਿੱਖ ਇਤਿਹਾਸ ਦੇ ਪ੍ਰਪੇਖ ਤੋਂ ਵੀ ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦਾ 1907-8 ਤੋਂ ਲੈ ਕੇ ਹੁਣ ਤੱਕ 2022 ਤੱਕ ਜਿੱਥੇ ਅਸੀਂ ਖੜੇ ਹਾਂ, ਸਰਬੱਤ ਖਾਲਸਾ ਬਰਗਾੜੀ ਮੋਰਚਾ ਤੱਕ ਵੀ ਸਿੱਖ ਇਤਿਹਾਸ ਨਾਲ ਜੁੜੀਆਂ ਵੱਡੀਆਂ ਸਰਗਰਮੀਆਂ ਇੱਥੋਂ ਚੱਲਦੀਆਂ ਰਹੀਆਂ। ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੈਲੀਫੋਰਨੀਆ ਜਾਂ ਅਮਰੀਕਾ ਦੇ ਗੁਰੂ ਘਰ ਨੇ, ਗੁਰਦੁਆਰਾ ਸਾਹਿਬ ਨੇ, ਉਹ ਮਾਨਤਾ ਦਿੰਦੇ ਨੇ ਕਿ ਸਟਾਕਟਨ ਗੁਰਦੁਆਰਾ ਸਾਹਿਬ ਸਭ ਤੋਂ ਪੁਰਾਣਾ ਵਾ ਤੇ ਇੱਥੋਂ ਹੀ ਜਿਹੜੇ ਸਰਬ ਸਾਂਝੀਵਾਲਤਾ ਦੇ ਨਾਲ ਕਈ ਮਤੇ ਲਏ ਗਏ ਤੇ ਉਹਨਾਂ ਤੇ ਸਹਿਮਤੀ ਹੋਈ। ਸਾਡੇ ਨਾਲ ਕੁਲਜੀਤ ਸਿੰਘ ਨਿੱਜਰ ਨੇ, ਜਿਹੜੇ ਕਿ ਗੁਰਦੁਆਰਾ ਸਾਹਿਬ ਦੇ ਜੋ ਕਾਰਜ ਪ੍ਰਬੰਧ ਨੇ ਉਹਨਾਂ ਦੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨਿੱਜਰ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਫਤਿਹ ਜੀ। ਜੀ, ਤੇ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਵੀ ਗੁਰਦੁਆਰਾ ਸਾਹਿਬ ਦੀ ਇਤਿਹਾਸ ਬਾਰੇ ਥੋੜ੍ਹੀ ਜਾਣਕਾਰੀ, ਉਸ ਤੋਂ ਬਾਅਦ ਆਪਾਂ ਨਗਰ ਕੀਰਤਨਾਂ ਦੇ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ। Gurdwara Sahib Stockton, established 1912 by Gadari Babe, Baba Basakha Singh, Baba Jwala Singh, Sardar Santokh Singh, Principal Teja Singh। ਉਹ ਪਾਇਨੀਅਰ ਸਿੱਖ ਹੋਏ ਨੇ ਜਿਨ੍ਹਾਂ ਦੀ ਵਿਜ਼ਨ ਬੜੀ ਡੂੰਘੀ ਤੇ ਲੰਬੀ ਸੋਚ ਸੀ, ਜਿਨ੍ਹਾਂ ਨੇ ਇੱਥੋਂ ਬੈਠ ਕੇ ਗਦਰ ਮੂਵਮੈਂਟ ਲੜੀ। ਗਦਰ ਮੂਵਮੈਂਟ ਲੜਦਿਆਂ ਹੋਇਆਂ 1914 ਵਿੱਚ ਇੱਥੋਂ ਵਾਪਸ ਚਲੇ ਜਾਂਦੇ ਨੇ। ਉੱਥੇ ਜਾ ਕੇ ਗਦਰ ਮੂਵਮੈਂਟ ਦੇ ਨਾਲ ਲਾਹੌਰ ਕੰਸਪੀਰੇਸੀ ਜਿਹੜਾ ਕੇਸ ਹੁੰਦਾ ਹੈ, ਉਹ 'ਚ ਇਹ 42 ਗਦਰੀ ਬਾਬੇ ਫੜੇ ਜਾਂਦੇ ਨੇ, ਗਦਰੀ ਸਿੱਖ ਜਿਹੜੇ ਕਹਿ ਸਕਦੇ ਹਾਂ, ਇਨਕਲੂਡਿੰਗ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ ਵਾਜ਼ ਐਕਟਿਵ ਮੈਂਬਰ ਆਫ ਗੁਰਦੁਆਰਾ ਸਾਹਿਬ। 1912 ਵਿੱਚ ਆਏ ਨੇ, 1914 ਦੇ ਵਿੱਚ ਵਾਪਸ ਜਾਂਦੇ ਨੇ। ਉਸ ਤੋਂ ਬਾਅਦ ਜਦੋਂ ਉਹਨਾਂ ਨੂੰ 19 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਹੈਂਗ ਟੂ ਡੈਥ ਲਾਹੌਰ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਜਾਂਦੀ ਹੈ। ਤੇ ਉਸ ਸਟਰਗਲ ਦੇ ਦੌਰਾਨ ਜਦੋਂ ਗਦਰ ਪਾਰਟੀ ਤੋਂ ਬੱਬਰ ਅਕਾਲੀ ਲਹਿਰ ਨਿਕਲਦੀ ਹੈ ਤੇ ਹੋਰ ਜਿੰਨੀਆਂ ਆਜ਼ਾਦੀ ਦੀਆਂ ਸੰਘਰਸ਼ ਦੀਆਂ ਲਹਿਰਾਂ ਇੱਥੋਂ ਨਿਕਲਦੀਆਂ ਨੇ, ਸਾਡੇ ਕੋਲ ਡਾਕੂਮੈਂਟਸ ਮੌਜੂਦ ਨੇ ਕਿ 1960-65 ਤੱਕ ਦੀ ਲੜਾਈ ਤੱਕ ਦਾ ਸਮੇਂ ਦੇ ਵਿੱਚ ਵੀ ਇਹ ਗੁਰਦੁਆਰਾ ਸਾਹਿਬ ਤੋਂ ਮਾਈਕ ਸਹਾਇਤਾ ਜਿਹੜੀ ਜਾਂਦੀ ਰਹੀ ਹੈ ਹਿੰਦੁਸਤਾਨ ਦੇ ਲਈ। ਸ਼ਾਇਦ 1962 ਵਾਲੀ ਜਿਹੜੀ ਜੰਗ ਦੇ ਵਿੱਚ ਵੀ ਉਹ ਇੱਥੋਂ ਸਾਡੇ ਕੋਲ ਦਸਤਾਵੇਜ਼ ਨੇ ਜਿਨ੍ਹਾਂ ਵਿੱਚ ਇੱਥੋਂ ਉਹਨਾਂ ਦੀ ਮਦਦ ਭੇਜੀ ਗਈ ਹੈ। ਫਿਰ ਚਾਹੇ ਉਹ ਸਿੱਖਾਂ ਦਾ ਕੋਈ ਮਸਲਾ ਹੋਵੇ, ਰਹਿਤ ਮਰਜ਼ਾਦਾ ਦਾ ਹੋਵੇ, ਸ਼੍ਰੋਮਣੀ ਕਮੇਟੀ ਦੀ ਜਦੋਂ ਹੋਂਦ ਆਉਂਦੀ ਉਦੋਂ ਹੋਵੇ, ਸਰਬੱਤ ਖਾਲਸਾ 'ਚ 89 ਦਾ ਹੋਵੇ, ਜਾਂ ਉਸ ਤੋਂ ਬਾਅਦ ਸਰਬੱਤ ਖਾਲਸਾ ਜਿਹੜਾ ਪਿਛਲੇ ਸਮੇਂ ਦੌਰਾਨ ਹੋਇਆ ਬਗਰਾੜੀ ਮੋਰਚੇ ਦਾ ਹੋਵੇ, ਇਸ ਗੁਰੂ ਘਰ ਦੀ ਆਲਵੇਜ਼ ਹਮੇਸ਼ਾ ਰਿਪਰੈਜ਼ੈਂਟ ਰਹੀ ਹੈ। ਤੇ ਇੱਥੇ ਦੇ ਅਮਰੀਕਨ ਪੋਲੀਟੀਕਲ ਸਿਸਟਮ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਬੜਾ ਇਨਵੋਲਵ ਰਿਹਾ ਹੈ। 1956 ਦੇ ਵਿੱਚ ਦਲੀਪ ਸਿੰਘ ਸੌਨ ਜਿਹੜੇ ਆ ਕਾਂਗਰਸਮੈਨ ਬਣਦੇ ਨੇ 3 ਟਾਈਮ। 4th ਟਾਈਮ ਹੀ ਗਾਟ ਸਟ੍ਰੋਕ, ਉਹਨਾਂ ਨੇ ਨਹੀਂ ਜਿੱਤ ਸਕੇ। ਫਿਰ ਅਰਲੀ ਈਅਰਸ ਇਨ USA ਜਿਹੜੇ ਸਾਡੇ ਸਿੱਖ ਆਏ ਨੇ, ਉਹਨਾਂ ਦੇ ਵਿੱਚ ਭਗਤ ਸਿੰਘ ਥਿੰਦ ਜਿਹੜੇ ਨੇ ਉਹ ਬਤੌਰ ਐਜ਼ ਏ ਆਰਮੀ ਆਫਿਸਰ ਉਹ ਭਰਤੀ ਹੁੰਦੇ ਨੇ ਤੇ 18 ਦੇ ਵਿੱਚ ਆਨਰੀ ਸਰਜੈਂਟ ਜਿਹੜੇ ਉਹ ਰਿਟਾਇਰਡ ਹੁੰਦੇ ਨੇ। ਫਿਰ ਵੀ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਦੀ। ਸਿੱਖਸ ਕੇਮ ਫਰੋਮ ਇੰਡੀਆ 1899 ਤੋਂ ਲੈ ਕੇ ਜਿਹੜੇ 35-40 ਤੱਕ ਆਏ ਨੇ, 70 ਤੱਕ ਦੇ ਦਹਾਕਿਆਂ ਦੇ, ਉਹ ਇੱਥੇ ਪੜ੍ਹਨ ਵਾਸਤੇ ਮੋਸਟਲੀ ਆਏ ਸਨ ਜਾਂ ਪ੍ਰੋਫੈਸ਼ਨਲ ਜਿਹੜੇ ਸੀ ਉਹ ਆਏ ਸਨ। ਜਿਵੇਂ ਸਰਦਾਰ ਥਿੰਦ PhD ਸਨ ਤੇ ਉਹਨਾਂ ਨੇ ਰਿਲੀਜੀਅਸ ਐਂਡ ਲਿਟਰੇਚਰ ਦੇ ਉੱਤੇ ਉਹਨਾਂ ਨੇ PhD ਕੀਤੀ ਹੈ। ਸੋ ਇਹ ਸਟਾਕਟਨ ਗੁਰਦੁਆਰਾ ਸਾਹਿਬ ਜਿਹੜਾ ਆ 70 ਤੱਕ ਦੇ ਦਹਾਕਿਆਂ 1912 ਵਿੱਚ ਸਟੈਬਲਿਸ਼ ਹੁੰਦਾ ਆ ਤੇ 55-60 ਸਾਲ ਦਾ ਸਮਾਂ ਜਿਹੜਾ ਆ ਉਹਦੇ ਦੌਰਾਨ ਜਿੰਨੇ ਵੀ ਸਿੱਖ ਇੱਥੇ ਆਏ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇੱਥੇ ਉਹਨਾਂ ਦੀ ਰਿਹਾਇਸ਼ਗਾਹ ਰਹੀ ਆ, ਉੱਥੇ ਰੁਕਦੇ ਰਹੇ ਨੇ। ਉਹਨਾਂ ਨੂੰ ਫਾਈਨੈਂਸ਼ੀਅਲ ਨੀਡ ਸੀ, ਉਹਨੂੰ ਪੂਰੀਆਂ ਕਰਦੇ ਰਹੇ। ਉਹਨਾਂ ਨੂੰ ਜਿਵੇਂ ਇੱਥੇ ਰਹਿਣ ਲਈ ਜਗ੍ਹਾ ਦਿੱਤੀ ਜਾਂਦੀ ਰਹੀ ਆ ਤੇ ਇਸ ਕਰਕੇ ਇਹਦਾ ਕਾਫੀ ਯੋਗਦਾਨ ਹੈ ਇਸ ਗੁਰੂ ਘਰ ਦਾ ਅਮਰੀਕਾ ਦੇ ਵਿੱਚ। ਅੱਛਾ, ਰੀਅਲੀ ਫੀਲ ਪ੍ਰਾਊਡ ਕਿ ਅਸੀਂ ਇਸ ਗੁਰੂ ਘਰ ਦੇ
ਨਾਲ ਜੁੜੇ ਹੋਏ ਹਾਂ। ਅਤੇ ਹੁਣ ਜੋ ਹੈ ਚੱਲ ਰਿਹਾ ਸਿੱਖ ਸੰਘਰਸ਼ ਦੇ ਵਿੱਚ ਵੀ ਜੋ ਉੱਥੇ ਪੰਜਾਬ ਦੇ ਅੰਦਰ 1984 ਤੋਂ ਲੈ ਕੇ 1991-92 ਤੱਕ ਜਿੰਨੀਆਂ ਸ਼ਹਾਦਤਾਂ ਹੋਈਆਂ ਉਹਦੇ ਸੰਬੰਧ ਵਿੱਚ ਵੀ ਅਸੀਂ ਉਸ ਸਰਕਾਰ ਦਾ ਡਟ ਕੇ ਵਿਰੋਧ ਕਰਦੇ ਹਾਂ। ਅਤੇ ਹੁਣ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਉਹ ਸਰਕਾਰਾਂ ਦੁਆਰਾ ਜਿਹੜਾ ਗੁੰਡਾਗਰਦੀ ਚਲਾ ਰਹੀ ਹੈ, ਪੰਜਾਬ ਦਾ ਮਾਹੌਲ ਖਰਾਬ ਕੀਤਾ, ਅਸੀਂ ਉਸ ਦੇ ਲਈ ਵੀ ਚਿੰਤਤ ਹਾਂ ਕਿ ਪੰਜਾਬ ਦੀ ਜਵਾਨੀ ਨੂੰ ਕਿਸ ਪਾਸੇ ਉਹਨਾਂ ਨੂੰ ਗੈਂਗਸਟਰ ਬਣਾ ਕੇ ਉਹਨਾਂ ਨੂੰ ਐਨਕਾਊਂਟਰ ਕਰਕੇ ਮਾਰਨਗੇ, ਨਾ ਕਿ ਉਹਨਾਂ ਨੂੰ ਕੋਈ ਇਹੋ ਜਿਹਾ ਸਪੈਸ਼ਲ ਪ੍ਰੋਗਰਾਮ ਦੇ ਕੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾਵੇ। ਨੌਜਵਾਨ ਬੱਚੇ ਤੇ ਸਾਡੇ ਘਰਾਂ ਦੇ ਨੇ ਨਾ, ਉਹ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਹੋਣ, ਸਿੱਖ ਫੈਮਿਲੀ ਬਿਲੋਂਗ ਕਰਦੇ ਹੋਣ, ਉਹ ਮੁਸਲਮਾਨ ਫੈਮਿਲੀ ਵਰਕੇ ਨੂੰ ਬਿਲੋਂਗ ਕਰਦੇ ਹੋਣ, ਪਰ ਜਵਾਨੀ ਤਾਂ ਪੰਜਾਬ ਦੀ ਦਾ ਇੱਕ ਕਹਾਣ ਹੋ ਰਿਹਾ। ਬਿਲਕੁਲ। ਅੱਛਾ ਸਿੰਘ ਸਾਹਿਬ, ਜਾਂਦੇ ਜਾਂਦੇ ਸਾਨੂੰ ਇਹ ਵੀ ਦੱਸ ਦਿਓ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੀਰਤਨ ਕੱਢੇ ਜਾਣੇ ਆ ਉਹਨਾਂ ਦੇ ਵਿੱਚ ਕਿੱਥੋਂ ਕਿੱਥੋਂ ਸੰਗਤ ਆਉਣਗੀਆਂ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਅਸੀਂ ਜਿਹੜਾ ਸਟਾਕਟਨ ਦਾ ਨਗਰ ਕੀਰਤਨ 23 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ, ਇਹ ਦੁਨੀਆ ਦਾ ਦੂਸਰਾ ਵੱਡਾ ਨਗਰ ਕੀਰਤਨ, ਦੂਜਾ ਜਾਂ ਤੀਜਾ, ਪਹਿਲਾਂ ਜੁਬਾ ਸਿਟੀ ਦਾ ਨਗਰ ਕੀਰਤਨ ਜੋ ਗੁਰਤਾ ਗੱਦੀ ਦੇ ਸੰਬੰਧ ਵਿੱਚ ਪਿਛਲੇ 35-40 ਸਾਲ ਤੋਂ ਨਿਕਲ ਰਿਹਾ ਹੈ। ਉਸ ਤੋਂ ਬਾਅਦ ਦਸ਼ਮੇਸ਼ ਦਰਬਾਰ ਸਰੀ ਵਿਖੇ ਬੜਾ ਵੱਡਾ ਨਗਰ ਕੀਰਤਨ ਹੁੰਦਾ ਹੈ ਵਿਸਾਖੀ ਦਾ, ਅਤੇ ਸਟਾਕਟਨ ਦਾ ਸਟੈਬਲਿਸ਼ ਨੰਬਰ 3rd ਜਿਹੜਾ ਵੱਡਾ ਦੁਨੀਆ ਦੇ ਵਿੱਚ ਨਗਰ ਕੀਰਤਨ ਹੈ। ਇੱਥੇ ਦੁਨੀਆ ਭਰ ਤੋਂ ਲੋਕ ਆਉਂਦੇ ਨੇ, ਸਪੈਸ਼ਲੀ ਜੋ ਇੱਥੇ ਪਹਿਲਾਂ ਰਹਿ ਗਏ ਨੇ, ਵੱਖਰੇ ਸਟੇਟਾਂ 'ਚ ਮੂਵ ਹੋ ਗਏ ਨੇ, ਉਹ ਜ਼ਰੂਰ ਇੱਥੇ ਆਉਂਦੇ ਨੇ। ਦੂਸਰਾ ਕੋਸ਼ਿਸ਼ ਇਹ ਹੁੰਦੀ ਹੈ ਕਿ ਪੰਜਾਬ ਤੋਂ ਅਤੇ ਦੁਨੀਆ ਭਰ ਵਿੱਚ ਬੈਠੇ ਉਹ ਜਿਹੜੇ ਰਾਗੀ, ਢਾਡੀ, ਕਥਾਵਾਚਕ, ਕੀਰਤਨੀਏ ਸਿੰਘ ਜਿਹੜੇ ਆ ਉਹ ਸੰਗਤਾਂ ਦੇ ਦਰਸ਼ਨ ਕਰ ਸਕਣ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਜਾਂਦਾ ਹੈ। ਇਸ ਵਾਰ ਕਦੋਂ ਕੱਢ ਰਹੇ ਹੋ ਨਗਰ ਕੀਰਤਨ? ਨਗਰ ਕੀਰਤਨ 17 ਅਪ੍ਰੈਲ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗਾ, ਅਤੇ ਉਸ ਦੇ ਸੰਬੰਧ ਵਿੱਚ ਸਾਡੇ ਦੀਵਾਨ ਜਿਹੜੇ ਉਹ ਚੱਲਦੇ ਨੇ ਪਿਛਲੇ 2 ਵੀਕਾਂ ਤੋਂ। ਹੁਣ ਸਾਡੇ ਪਾਸ ਭਾਈ ਪਿੰਦਰਪਾਲ ਸਿੰਘ ਜੀ ਜੋ ਪੰਥ ਪ੍ਰਸਿੱਧ ਕਥਾਵਾਚਕ ਨੇ ਉਹ ਪਹੁੰਚੇ ਨੇ, ਹਜ਼ੂਰੀ ਕੀਰਤਨੀ ਭਾਈ ਜੁਝਾਰ ਸਿੰਘ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ, ਅਤੇ ਢਾਡੀ ਜਥਾ ਕੁਲਵੰਤ ਸਿੰਘ ਜਿਹੜਾ ਆ ਉਹ ਇੱਥੇ ਆਏ ਹੋਏ ਨੇ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਹ ਜਿਹੜਾ ਨਗਰ ਕੀਰਤਨ ਆ ਇਹ ਇੱਕ ਰਿਲੀਜੀਅਸ ਆਊਟਰੀਚ ਤਾਂ ਹੈ ਹੀ ਆ, ਉਹਦੇ ਨਾਲ ਨਾਲ ਅਸੀਂ ਬਾਕੀਆਂ ਕਮਿਊਨਿਟੀਆਂ ਨੂੰ ਐਜੂਕੇਟ ਵੀ ਕਰੀਏ, ਹੂ ਦ ਸਿੱਖਸ ਆਰ ਐਂਡ ਵਾਟ ਵੀ ਕੈਨ ਡੂ ਫॉर ਆਵਰ ਐਕਸਟੈਂਡਡ ਫੈਮਿਲੀ। ਇਹ ਸਾਡੀ ਜਿਹੜੀ ਐਕਸਟੈਂਡਡ ਕਮਿਊਨਿਟੀ ਆ, ਅਸੀਂ ਉਹਨਾਂ ਲਈ ਕੀ ਕਰ ਸਕਦੇ ਹਾਂ, ਅਤੇ ਜਿਹੜੇ ਸਾਡਾ ਸਿਟੀ ਦੇ ਨਾਲ, ਸਟੇਟ ਦੇ ਨਾਲ ਅਤੇ ਹੋਰ ਜਿਹੜੇ ਪੋਲੀਟੀਸ਼ੀਅਨ ਨੇ ਸਾਡਾ ਵਧੀਆ ਸੰਬੰਧ ਹੈ। ਅਸੀਂ ਆਉਣ ਵਾਲੇ ਜਿਹੜੇ ਪ੍ਰੋਜੈਕਟ ਨੇ ਉਹ ਯੰਗਸਟਰ ਦੇ ਵਾਸਤੇ, ਅਤੇ ਜਿਹੜੇ ਸਾਡੀ ਸੋਚ ਹੈ ਉਹ ਹੈ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਇੱਥੇ ਅਪਾਰਟਮੈਂਟ ਬਣਾ ਕੇ ਦਿੱਤਾ ਜਾਵੇ, ਉਹਨਾਂ ਦੇ ਲਈ ਕੰਪਲੈਕਸ ਬਣਾਇਆ ਜਾਵੇ ਜਿੱਥੇ ਉਹਨਾਂ ਨੂੰ ਡਾਕਟਰੀ ਸਹੂਲਤਾਂ ਅਤੇ ਹੋਰ ਇੱਦਾਂ ਦੀਆਂ ਸਹੂਲਤਾਂ ਅਤੇ ਬੱਚਿਆਂ ਦੇ ਵਾਸਤੇ ਫੈਸਿਲੀਟੇਟ ਜਿਹੜਾ ਉਹ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਕੁਲਜੀਤ ਜੀ। ਖਾਲਸਾ ਵਾਹਿਗੁਰੂ ਫਤਿਹ। TV ਰੇਡੀਓ ਪੰਜਾਬੀ ਰੇਡੀਓ USA ਦਾ ਸਰਦਾਰ ਹਰਜੋਤ ਸਿੰਘ ਅਤੇ ਸਮੂਹ ਟੀਮ ਨੂੰ ਵਿਸਾਖੀ ਦੀਆਂ ਮੁਬਾਰਕਾਂ, ਅਤੇ ਇਹਨਾਂ ਨੂੰ ਉੱਥੇ ਆਉਣ 'ਤੇ ਜੀ ਆਇਆਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਸਿੰਘ ਸਾਹਿਬ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ। ਮਿਲਦੇ ਹਾਂ। ਇਹ ਸਨ ਆਪਣੇ ਨਾਲ ਕੁਲਜੀਤ ਸਿੰਘ ਨਿੱਜਰ ਜੀ, ਜਿਨ੍ਹਾਂ ਦੇ ਨਾਲ ਆਪਾਂ ਚਰਚਾ ਕੀਤੀ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਔਰ ਇੱਥੋਂ ਚੱਲੀਆਂ ਗਦਰ ਲਹਿਰ ਤੋਂ ਲੈ ਕੇ ਜੰਗੇ ਆਜ਼ਾਦੀ ਦੀਆਂ ਜਿੰਨੀਆਂ ਵੀ ਮੂਵਮੈਂਟਾਂ, ਸਿੱਖ ਇਤਿਹਾਸ ਦੀਆਂ ਜਿੰਨੀਆਂ ਮੂਵਮੈਂਟਾਂ, ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਬਹੁਤ ਸਾਰੀਆਂ ਮੂਵਮੈਂਟ ਚੱਲੀਆਂ, ਔਰ ਇਹਨਾਂ ਨੇ ਦੱਸਿਆ ਕਿ ਕਿਵੇਂ ਸਰਬੱਤ ਖਾਲਸਾ ਤੱਕ ਲੈ ਕੇ ਬਰਗਾੜੀ ਮੋਰਚੇ ਤੱਕ ਲੈ ਕੇ ਜੋ ਵੱਡੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ, ਸਿੱਖ ਇਤਿਹਾਸ ਦੇ ਵਿੱਚ ਜਾਂ ਪੰਜਾਬ ਦੇ ਸੰਦਰਭ ਤੋਂ ਜੋ ਚੀਜ਼ਾਂ ਵਾਪਰੀਆਂ, ਉਹਨਾਂ ਇੱਥੋਂ ਗੁਰੂ ਘਰ ਜਿਹੜਾ ਵਾ, ਇਹਨਾਂ ਗੁਰਦੁਆਰਾ ਸਾਹਿਬ ਜਿਹੜਾ ਉਹ ਇਹਨਾਂ ਸਰਗਰਮੀਆਂ ਦਾ ਕੇਂਦਰ ਰਿਹਾ। ਸੋ ਆਉਣ ਵਾਲੀ 17 ਅਪ੍ਰੈਲ ਨੂੰ ਸਮੂਹ ਸਾਧ ਸੰਗਤ ਨੇ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਨਤਮਸਤਕ ਹੋਣ। ਨਗਰ ਕੀਰਤਨ ਵਿਸਾਖੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਖਾਲਸਾ ਪੰਥ ਦੀ ਸਾਜਨਾ ਦਿਵਸ ਵਜੋਂ ਮਨਾਇਆ ਜਾਂਦਾ ਵਾ, ਉੱਥੇ ਆਉਣ ਦੀ ਇਹਨਾਂ ਨੇ ਅਪੀਲ ਕੀਤੀ ਆ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨਾਲ ਇਸ ਤਰ੍ਹਾਂ ਜੁੜੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA, ਆਵਾਜ਼ੇ ਪੰਜਾਬੀਅਤ।